ਇਕੋਨਮੀ ਦੀਆਂ ਕੁਝ ਗੱਲਾਂ ਕਰਦੇ ਜਾਈਏ ਤਾਂ ਅੱਜ ਜੀਪੀ ਮੋਰਗਨ ਦੇ ਜਿਹੜੇ ਸਟ੍ਰੈਟੇਜਿਸਟ ਆ ਉਹ ਸਲਾਹ ਦੇ ਰਹੇ ਆ ਫੈਡਰਲ ਰਿਜ਼ਰਵ ਦੇ ਜਰੋਮ ਪਾਵਲ ਹੁਣਾਂ ਨੂੰ। ਕਹਿੰਦੇ ਵੀ ਤੁਸੀਂ ਇਨਫਲੇਸ਼ਨ ਨੂੰ ਘਟਾਉਣ ਦੇ ਲਈ ਇੰਟਰਸਟ ਰੇਟ ਜਿਹੜੇ ਵਧਾ ਕੇ ਰੱਖੇ ਆ। ਇਨਫੈਕਟ ਇਨਫਲੇਸ਼ਨ ਵਧਾਉਣ ਦੇ ਵਿੱਚ ਹੁਣ ਇੰਟਰਸਟ ਰੇਟ ਜਿਹੜੇ ਵਧੇ ਹੋਏ ਆ ਉਹਦੇ ਕਰਕੇ ਕੰਮ ਵਧਿਆ ਪਿਆ ਆ। ਕਹਿੰਦੇ ਵੀ ਯੂ ਹੈਵ ਇਟ ਬੈਕਵਰਡਸ, ਵੀ ਤੁਸੀਂ ਪੁੱਠਾ ਜਿਹੜਾ ਉਹ ਚੱਲ ਰਹੇ ਆ। ਸੋ ਕਹਿੰਦੇ ਜਲਦੀ ਤੋਂ ਜਲਦੀ ਇੰਟਰਸਟ ਰੇਟਸ ਦੇ ਵਿੱਚ ਤੁਸੀਂ ਕੱਟ ਕਰੋ, ਇਹਦੇ ਨਾਲ ਇਨਫਲੇਸ਼ਨ ਦੇ ਵਿੱਚ ਜਿਹੜੀ ਆ ਉਹ ਕਟੌਤੀ ਹੋਊਗੀ। ਇਹ ਜੇਪੀ ਮੋਰਗਨ ਦੇ ਜਿਹੜੇ ਸਟ੍ਰੈਟੇਜਿਸਟ ਆ ਉਹਨਾਂ ਨੇ ਆਪਣਾ ਇਹ ਜਿਹੜਾ ਬਿਆਨ ਦਿੱਤਾ ਆ। ਫੈਡ ਰਿਜ਼ਰਵ ਅਜੇ ਵੀ ਉਹਨਾਂ ਦੇ ਮਨ 'ਚ ਇਹੀ ਇੱਛਾ ਆ ਵੀ ਇਨਫਲੇਸ਼ਨ ਨੂੰ ਅਸੀਂ 2% ਦੇ ਉੱਤੇ ਲਿਆਉਣਾ ਆ। ਜਿੱਦਾਂ ਹੀ 2% ਦੇ ਉੱਤੇ ਆਉਂਦੀ ਆ ਤੇ ਫਿਰ ਇੰਟਰਸਟ ਰੇਟਸ ਦੇ ਵਿੱਚ ਕੱਟ ਕੀਤਾ ਜਾਊਗਾ। ਇਸ ਸਾਲ ਦੇ ਵਿੱਚ ਜਰੋਮ ਪਾਵਲ ਹੁਣਾਂ ਨੇ ਇਹ ਇਸ਼ਾਰੇ ਕੀਤੇ ਆ 2 ਤੋਂ 3 ਜਿਹੜੇ ਇੰਟਰਸਟ ਰੇਟਸ ਦੇ ਵਿੱਚ ਕਟੌਤੀ ਆ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਮੈਨਲੀ ਜਿਹੜੇ ਜੇਪੀ ਮੋਰਗਨ ਦੇ ਸਟ੍ਰੈਟਜਿਸਟ ਆ ਜੈਕ ਮੈਨਲੀ, ਉਹ ਇਹ ਕਹਿ ਰਹੇ ਆ ਵੀ ਜਿਹੜੇ ਸ਼ੈਲਟਰ ਦਾ ਕਾਸਟ ਲਗਾਤਾਰ ਵੱਧ ਰਿਹਾ ਆ, ਇਹ ਇੱਕ ਕਹਿੰਦੇ ਵੀ ਵੱਡਾ ਡਰਾਈਵਰ ਆ ਇਨਫਲੇਸ਼ਨ ਨੂੰ ਜਿਹੜਾ ਉਹ ਲੈ ਕੇ। ਤੇ ਕਹਿੰਦੇ ਵੀ ਜੇ ਫੈਡ ਹੁਣ ਰਿਵਰਸ ਕਰੇ, ਇਸ ਨੂੰ ਲੋਅਰ ਕਰੇ ਤਾਂ ਇੰਟਰਸਟ ਰੇਟ ਘੱਟ ਕਰੇ ਤਾਂ ਫਿਰ ਆਪਾਂ ਇਨਫਲੇਸ਼ਨ ਨੂੰ ਜਿਹੜਾ ਹੁਣ ਹੇਠਾਂ ਘਟਾ ਸਕਦੇ ਹਾਂ। ਪਰ ਅਸਲ ਦੇ ਵਿੱਚ ਮੰਨਿਆ ਇਹ ਜਾਂਦਾ ਆ ਵੀ ਜਦੋਂ ਇੰਟਰਸਟ ਰੇਟਸ ਦੇ ਵਿੱਚ ਕਟੌਤੀ ਹੁੰਦੀ ਆ ਲੋਕ ਖਰੀਦਦਾਰੀ ਜ਼ਿਆਦਾ ਕਰਦੇ ਨੇ, ਤੇ ਜਦੋਂ ਖਰੀਦਦਾਰੀ ਵੱਧਦੀ ਆ ਯਾਨੀ ਕਿ ਡਿਮਾਂਡ ਵੱਧਦੀ ਆ, ਸਪਲਾਈ ਓਨੀ ਕੀ ਹੁੰਦੀ ਆ, ਤੇ ਫਿਰ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋ ਜਾਂਦੀਆਂ ਆ। ਪਰ ਇਹ ਹੁਣ ਜੈਕ ਮੈਨਲੀ ਕਿਸ ਆਧਾਰ ਦੇ ਉੱਤੇ ਕਹਿ ਰਹੇ ਆ ਵੀ ਇੰਟਰਸਟ ਰੇਟ ਘੱਟ ਕਰਕੇ ਇਨਫਲੇਸ਼ਨ ਵੀ ਜਿਹੜੀ ਉਹ ਘਟੂਗੀ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੈਗੀ ਆ। ਇਹਦੇ ਵਿੱਚ ਹੀ ਹਰਜੋਤ ਸਿੰਘ ਜੀ ਦੇਖਿਆ ਗਿਆ ਆ ਵੀ ਹੁਣ ਮਾਰਗੇਜਸ ਦੇ ਜਿਹੜੇ ਰੇਟਸ ਆ ਉਹ 7% ਦੇ ਇਰਦ ਗਿਰਦ ਹੀ ਜਿਹੜੇ ਉਹ ਚੱਲ ਰਹੇ ਆ ਪਿਛਲੇ ਹੁਣ ਕਈ ਮਹੀਨਿਆਂ ਤੋਂ। 30 ਈਅਰ ਫਿਕਸਡ ਜਿਹੜੇ ਕਨਫਾਰਮਿੰਗ ਲੋਨਸ ਆ, ਹੁਣ ਇੱਕ ਚੀਜ਼ CNBC ਰਿਪੋਰਟ ਕਰ ਰਿਹਾ ਵੀ ਜਿਹੜੇ ਮਾਰਗੇਜ ਫਾਈਨੈਂਸ ਰੀਫਾਈਨੈਂਸ ਦੀ ਜਿਹੜੀ ਡਿਮਾਂਡ ਆ ਉਸ ਦੇ ਵਿੱਚ ਵਾਧਾ ਹੋਇਆ ਆ 7% ਤੋਂ ਵੱਧ। ਇਹ ਜਿਹੜੇ ਉਹ ਅੱਗੇ ਨੂੰ ਆਏ ਆ। ਉਂਝ ਦੇਖਿਆ ਜਾਵੇ 7% ਕੋਈ ਏਡਾ ਵੱਡਾ ਨੰਬਰ ਨਹੀਂ ਆ, ਪਰ ਕਹਿੰਦੇ ਵੀ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਮਹੀਨਿਆਂ ਦੇ ਵਿੱਚ ਰੀਫਾਈਨੈਂਸ ਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਸ ਦੇ ਵਿੱਚ 10% ਇਜ਼ਾਫਾ ਹੋਇਆ ਆ ਪਿਛਲੇ ਸਾਲ ਦੇ ਨਾਲੋਂ। ਇਸੇ ਹਫਤੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ 4% ਵੱਧ ਉਧਰ ਘਰ ਖਰੀਦਣ ਦੀ ਜਿਹੜੀ ਮਾਰਗੇਜ ਦੀ ਐਪਲੀਕੇਸ਼ਨ ਆ ਉਹ ਹੋਰ ਵੀ ਜ਼ਿਆਦਾ ਘਟਦੀ ਜਾ ਰਹੀ ਆ। ਉਹ 5% ਹੋਰ ਡਾਊਨ ਹੋ ਗਈ ਆ। ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਉਹ 23% ਘੱਟ ਆ। ਯਾਨੀ ਕਿ ਲੋਕ ਘਰ ਬਾਏ ਕਰਨ ਤੋਂ ਇਸ ਟਾਈਮ ਪੂਰੀ ਤਰ੍ਹਾਂ ਗੁਰੇਜ਼ ਕਰ ਰਹੇ ਨੇ। ਜਿਹੜਾ ਅੱਜ ਡਾਟਾ ਆਇਆ ਹੈਗਾ ਇਨਫਲੇਸ਼ਨ ਨੂੰ ਲੈ ਕੇ, ਉਹਦੇ ਨਾਲ ਇੰਡੈਕਸਸ ਡਾਊਨ ਗਏ ਆ। ਜਿਹੜੀ ਮਾਰਚ ਦੀ ਇਨਫਲੇਸ਼ਨ ਆ ਉਹ ਬਹੁਤ ਜ਼ਿਆਦਾ ਆਈ ਹੈਗੀ ਆ ਜਿੰਨੀ ਸੋਚਦੇ ਸੀ ਉਹ ਤੋਂ ਵੱਧ। ਜੋ ਕਹਿੰਦੇ ਵੀ ਹੌਟ ਇਨਫਲੇਸ਼ਨ ਰਿਪੋਰਟ ਆਈ ਆ, ਇਹ ਇੱਕ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਬਲੋ ਹੈਗਾ ਆ, ਉਹਨਾਂ ਦੇ ਉੱਤੇ ਬਹੁਤ ਅਸਰ ਪਊਗਾ। ਬਹੁਤ ਸਾਰੇ ਲੋਕ ਇਹ ਫੀਲ ਕਰਦੇ ਆ ਵੀ ਜਿਹੜੀਆਂ ਕੀਮਤਾਂ ਚੀਜ਼ਾਂ ਦੀਆਂ ਹੈਗੀਆਂ ਆ ਉਹਦੇ ਵਿੱਚ ਕਾਰਪੋਰੇਟ ਗਰੀਡ ਆ, ਵੀ ਕੰਪਨੀਆਂ ਦਾ ਲਾਲਚ ਹੈਗਾ ਆ ਮੋਰ ਦੈਨ ਗਵਰਨਮੈਂਟ ਸਪੈਂਡਿੰਗ। ਬਾਈਡਨ ਹੋਣਾ ਨੇ ਇੱਕ ਮੈਸੇਜ ਵੀ ਦਿੱਤਾ ਸੀ ਕੰਪਨੀਆਂ ਨੂੰ ਵੀ ਭਾਈ ਸਟੇਟ ਆਫ ਦਾ ਯੂਨੀਅਨ ਦੇ ਵਿੱਚ ਜਿਹੜੀਆਂ ਕੀਮਤਾਂ ਆ ਉਹਨਾਂ ਨੂੰ ਇੰਨਾ ਜ਼ਿਆਦਾ ਹਾਈ ਨਾ ਲੈ ਕੇ ਜਾਓ। ਹਜੇ ਵੀ ਹਾਊਸਿੰਗ, ਗਰੋਸਰੀਜ਼ ਜਿਨ੍ਹਾਂ ਦੇ ਵਿੱਚ ਮਿਲਕ, ਐਗਜ਼ ਆਉਂਦੇ ਹੈਗੇ ਆ, ਉਹਨਾਂ ਦੀਆਂ ਪ੍ਰਾਈਸਾਂ ਬਹੁਤ ਹਾਈ ਆ, ਈਵਨ ਦੋ ਪਿਛਲੇ ਸਾਲ ਨਾਲੋਂ ਥੋੜ੍ਹੀ ਜਿਹੀਆਂ ਘੱਟ ਹੈਗੀਆਂ ਆ। ਪਰ ਅਲਟੀਮੇਟਲੀ ਇਹ ਕਹਿੰਦੇ ਪਈ ਜੋ ਅੱਜ ਰਿਪੋਰਟ ਆਈ ਆ ਉਹ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਐਡਮਿਨਿਸਟ੍ਰੇਸ਼ਨ ਦੇ ਲਈ ਬਾਲੀ ਗੁੱਡ ਨਹੀਂ ਹੈਗੀ। ਤੇ ਜਾਂਦੇ ਜਾਂਦੇ ਇੱਕ ਆਪਾਂ ਬ੍ਰੇਕਿੰਗ ਨਿਊਜ਼ ਜਿਹੜੀ ਆ ਉਹ ਸਾਂਝੀ ਕਰਦੇ ਜਾਈਏ। ਪ੍ਰੈਜ਼ੀਡੈਂਟ ਬਾਈਡਨ ਹੁਣੀ ਅੱਜ ਅਨਾਉਂਸ ਕੀਤਾ ਆ ਵੀ ਉਹ ਆਸਟ੍ਰੇਲੀਆ ਦੀ ਰਿਕੁਐਸਟ ਦੇ ਉੱਤੇ ਜੋ ਜੂਲੀਅਨ ਅਸਾਂਜੇ ਆ ਉਹਨਾਂ ਨੂੰ ਮਾਫ ਕਰ ਸਕਦੇ ਆ। ਉਹਨਾਂ ਦੇ ਅਗੇਂਸਟ ਜਿਹੜੇ ਪ੍ਰੋਸੀਕਿਊਸ਼ਨ ਦੇ ਚਾਰਜਸ ਆ ਉਸ ਨੂੰ ਡ੍ਰੌਪ ਕਰ ਸਕਦੇ ਹੈਗੇ ਆ। ਅਸਾਂਜੇ ਆਸਟ੍ਰੇਲੀਅਨ ਸਿਟੀਜ਼ਨ ਆ, ਸਰੋਤਿਆਂ ਨੂੰ ਯਾਦ ਹੋਊਗਾ ਉਹਦੇ ਉੱਤੇ 17 ਦੇ ਕਰੀਬ ਐਸਪੀਓਨਾਜ ਦੇ ਚਾਰਜਸ ਅਮਰੀਕਾ ਦੀ ਸਰਕਾਰ ਵੱਲੋਂ ਲਾਏ ਆ। ਵਿਕੀਲੀਕਸ ਦਾ ਫਾਊਂਡਰ ਉਸ ਨੇ 2010 ਦੇ ਵਿੱਚ ਬਹੁਤ ਸਾਰੇ ਜਿਹੜੇ ਡਾਕੂਮੈਂਟਸ ਰਿਲੀਜ਼ ਕੀਤੇ ਸੀ ਜਿਹਦੇ ਵਿੱਚ ਕਲਾਸੀਫਾਈਡ ਇਨਫੋਰਮੇਸ਼ਨ ਸੀ US ਦੀ, ਤੇ ਇਸ ਨੂੰ ਜਿਹੜਾ ਆ ਅਮਰੀਕਾ ਲਿਆ ਕੇ ਪ੍ਰੋਸੀਕਿਊਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਚੱਲ ਰਹੀ ਹੈਗੀ ਆ। ਇਕਵਾਡੋਰ ਦੇ ਵਿੱਚ ਉਸਨੇ ਉੱਥੇ ਦੀ ਜਿਹੜੀ ਇੰਗਲੈਂਡ ਦੇ ਵਿੱਚ ਇਕਵਾਡੋਰ ਦੀ ਐਮਬੈਸੀ ਆ ਉੱਥੇ ਪਨਾਹ ਲਈ ਹੋਈ ਸੀ।
ਆਸਟ੍ਰੇਲੀਆ ਵਾਲਿਆਂ ਨੇ ਪਿਛਲੇ ਦਿਨਾਂ 'ਚ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਉਹਨਾਂ ਨੂੰ ਕਿਹਾ ਵੀ ਜਿਹੜਾ ਤੁਹਾਡਾ ਐਨਾਲਿਸਟ ਸੀਗਾ ਚੈਲਸੀਆ ਮੈਨਿੰਗ ਉਹਨੂੰ ਤਾਂ ਤੁਸੀਂ 7 ਸਾਲਾਂ ਦੀ ਸਜ਼ਾ ਦਿੱਤੀ ਹੈਗੀ ਆ ਪਰ ਇਹਦੇ ਉੱਤੇ ਜਿਹੜੇ ਚਾਰजेस ਆ ਤੁਸੀਂ ਬਹੁਤ ਲਾ ਰਹੇ ਆ। ਹਾਲਾਂਕਿ ਚੈਲਸੀਆ ਮੈਨਿੰਗ ਦੀ ਸਜ਼ਾ ਵੀ ਜਿਹੜੀ ਆ ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ ਬਾਅਦ ਦੇ ਵਿੱਚ ਮਾਫ ਕਰ ਦਿੱਤੀ ਸੀਗੀ। ਫਸਟ ਅਮੈਂਡਮੈਂਟ ਦੇ ਜਿਹੜੇ ਐਡਵੋਕੇਟਸ ਆ ਉਹ ਕਹਿੰਦੇ ਭਈ ਜੇ ਗਵਰਨਮੈਂਟ ਪ੍ਰੋਸੀਕਿਊਟ ਕਰਦੀ ਆ ਜੂਲੀਅਨ ਅਸੈਂਜੇ ਨੂੰ ਇਹ ਫ੍ਰੀ ਸਪੀਚ ਨੂੰ ਥ੍ਰੈਟ ਹੈਗੀ ਆ। ਯੂਕੇ ਨੇ ਪਿਛਲੇ ਮਹੀਨੇ ਜੂਲੀਅਨ ਅਸਾਂਜੇ ਦੀ ਜਿਹੜੀ ਐਕਸਟ੍ਰੈਡੀਸ਼ਨ ਆ ਉਸ ਨੂੰ ਡਿਲੇ ਕਰ ਦਿੱਤਾ ਸੀ ਤੇ ਉਹ ਯੂਐਸਏ ਤੋਂ ਗਰੰਟੀ ਮੰਗ ਰਹੇ ਸੀ ਵੀ ਜੇ ਅਸੀਂ ਤੁਹਾਨੂੰ ਉਹ ਦਿੱਤਾ ਤੇ ਮੇਕ ਸ਼ੋਰ ਕਰੋ ਵੀ ਉਹਨੂੰ ਤੁਸੀਂ ਡੈਥ ਪਲੰਟੀ ਦੇ ਉੱਤੇ ਨਾ ਪਾਓਗੇ। ਸੋ ਇਹ ਅੱਜ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਜਿਹੜੀ ਆ ਬਾਈਡਨ ਹੋਣਾ ਦੀ ਜਿਹੜੀ ਇਹ ਸਟੇਟਮੈਂਟ ਆਈ ਆ ਵੀ ਆਰ ਕੰਸੀਡਰਿੰਗ ਇਟ ਪਈ ਅਸੀਂ ਜਿਹੜਾ ਆ ਕਿਉਂਕਿ ਉਹ ਜਾਪਾਨ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਵਾਈਟ ਹਾਊਸ ਦੇ ਵਿੱਚ ਮਿਲ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਹੋ ਸਕਦਾ ਜੂਲੀਅਨ ਅਸਾਂਜੇ ਦੇ ਜਿੰਨੇ ਵੀ ਜਿਹੜੇ ਕੇਸ ਹੈਗੇ ਆ ਉਹਨਾਂ ਦੀ ਪ੍ਰੋਸੀਕਿਊਸ਼ਨ ਦੇ ਸੰਬੰਧ ਦੇ ਵਿੱਚ ਉਹ ਡ੍ਰੌਪ ਕਰ ਦਿੱਤੇ ਜੀ। 17 ਐਸਪੀਨਾਜ ਦੇ ਜਿਹੜੇ ਚਾਰजेस ਜੂਲੀਅਨ ਅਸਾਂਜੇ ਦੇ ਉੱਤੇ ਲੱਗੇ ਹੋਏ ਆ। ਜਿਹੜੀ ਚੈਲਸੀ ਮੈਨਿੰਗ ਦੀ ਗੱਲ ਕਰ ਰਹੇ 35 ਸਾਲ ਦੀ ਉਹਦੀ ਸਜ਼ਾ ਸੀ। 7 ਸਾਲ ਪੂਰੀ ਕਰਨ ਤੋਂ ਬਾਅਦ ਚ ਓਬਾਮਾ ਹੋਣਾ ਨੇ ਉਸਨੂੰ 2017 ਦੇ ਵਿੱਚ ਮਾਫ ਕੀਤਾ ਸੀ। ਉਹ ਬੰਦਾ ਹੁੰਦਾ ਸੀ, ਬਾਅਦ ਚ ਉਹ ਬੁੜੀ ਬਣ ਗਿਆ ਸੀ। ਸੋ ਇਹ ਉਦੋਂ ਬ੍ਰੈਡਲੀ ਸ਼ਾਇਦ ਉਸਦਾ ਨਾਮ ਸੀਗਾ ਪਹਿਲਾਂ। ਤੇ ਇਹ ਹੁਣ ਉਹ ਆਸਟ੍ਰੇਲੀਆ ਵਾਲੇ ਇਹੀ ਕਹਿ ਰਹੇ ਵੀ ਇੱਕ ਪਾਸੇ ਤੁਸੀਂ ਮਾਫ ਕਰ ਰਹੇ, ਇੱਕ ਪਾਸੇ ਤੁਸੀਂ ਕੁਛ ਨਹੀਂ ਕਰ ਰਹੇ। ਸੋ ਜਦੋਂ ਪ੍ਰਾਈਮ ਮਿਨਿਸਟਰ ਫੂਮੀਓ ਆਏ ਹੋਏ ਆ ਉਸ ਟਾਈਮ ਦੇ ਉੱਤੇ ਆ ਤੇ ਕੁਦਰਤੀ ਵਾਈਟ ਹਾਊਸ ਦੇ ਵਿੱਚ ਉਸ ਤੋਂ ਬਾਹਰ ਉਦੋਂ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਮੌਜੂਦ ਸੀ ਜਦੋਂ ਇਹ ਜਾ ਰਹੇ ਸੀਗੇ। ਉਹ ਵੀ ਆਪਾਂ ਜਿਹੜਾ ਤੁਹਾਨੂੰ ਦਿਖਾਇਆ ਸੀ ਵੀ ਕਿਸ ਤਰੀਕੇ ਦੇ ਨਾਲ ਉੱਥੇ ਇਹ ਸਾਰਾ ਕੁਛ ਜਿਹੜਾ ਉਹ ਚੱਲਦਾ ਆ। ਸੋ ਇਹ ਦੱਸਦੀ ਜਾਈ ਵੀ ਵਾਸ਼ਿੰਗਟਨ DC ਦਾ ਜਿਹੜੇ ਦੌਰੇ ਤੋਂ ਬਾਅਦ ਦੇ ਵਿੱਚ ਹੁਣ ਬਹੁਤ ਸਾਰੀਆਂ ਨਵੀਆਂ ਤੁਹਾਨੂੰ ਵੀਡੀਓਜ਼ ਬਹੁਤ ਰੌਚਕ ਤੱਥਾਂ ਦੇ ਨਾਲ ਉਹ ਤੁਹਾਡੇ ਕੋਲ ਜਲਦ ਹੀ ਫੇਸਬੁੱਕ YouTube ਦੇ ਉੱਤੇ ਆਪਾਂ ਤੁਹਾਡੇ ਲਈ ਪੇਸ਼ ਕਰਨੀਆਂ ਆ। ਸੋ YouTube ਤੇ Facebook ਨੂੰ ਤੁਸੀਂ ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ। ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉੱਥੇ ਤੁਹਾਨੂੰ ਜਿਹੜੀਆਂ ਉਹ ਮਿਲਣਗੀਆਂ ਤੇ ਕਾਫੀ ਜਿਹੜਾ ਇੱਕ ਵਧੀਆ ਤੁਹਾਡੇ ਲਈ ਕੰਟੈਂਟ ਆ ਉੱਥੋਂ ਆਪਾਂ ਲੈ ਕੇ ਜਿਹੜੇ ਉਹ ਆਏ ਹੈਗੇ।